ਜੀ ਡਾਕਟਰ ਸਾਹਿਬ ਸਾਡਾ ਅੱਜ ਦੀ ਡੇਟ ਹੈ 1 ਜਨਵਰੀ 2015 17 ਪੋ ਨਾਨਕਸ਼ਾਹੀ ਸੰਮਤ 547 ਦਾ ਦਿਨ। ਤੇ ਡਾਕਟਰ ਸਾਹਿਬ ਸਾਡੇ ਕੋਲ ਪਹਿਲੀ ਈਮੇਲ ਆਈ ਹੈ ਪ੍ਰੀਤ ਕੌਰ ਜੀ ਦੀ ਨਿਊਯਾਰਕ ਤੋਂ। ਇਹ ਲਿਖਦੇ ਹਨ, ਪਿਆਰੇ ਡਾਕਟਰ ਸਾਹਿਬ ਜੀ, ਅੱਜ ਸਾਲ 2015 ਦਾ ਆਖਰੀ ਦਿਨ ਹੈ ਤੇ ਮੈਂ ਤੁਹਾਡਾ ਧੰਨਵਾਦ ਕਰਨਾ ਚਾਹੁੰਦੀ ਹਾਂ ਕਿ ਇਸ ਸਾਲ ਵਿੱਚ ਤੁਸੀਂ ਮੇਰੀ ਜ਼ਿੰਦਗੀ 'ਚ ਅਹਿਮ ਭੂਮਿਕਾ ਨਿਭਾਈ ਹੈ। ਜੇ ਮੈਂ ਪਿਛਲੇ ਸਾਰੇ ਸਾਲ ਤੇ ਨਜ਼ਰ ਮਾਰਾਂ ਤਾਂ ਮੈਨੂੰ ਸਿਰਫ ਇਹ ਮਹੱਤਵਪੂਰਨ ਚੀਜ਼ ਦਿਸਦੀ ਹੈ। ਪਿਛਲੇ ਸਾਲ ਇਸੇ ਸਮੇਂ ਦੌਰਾਨ ਮੈਂ ਟੀਵੀ 84 ਨੂੰ ਟ੍ਰਾਇਲ ਬੇਸ ਤੇ ਸਬਸਕ੍ਰਾਈਬ ਕੀਤਾ ਸੀ ਕਿਉਂਕਿ ਮੈਂ ਸਵੇਰੇ ਸ਼ਾਮ ਗੁਰਬਾਣੀ ਸੁਣਨਾ ਚਾਹੁੰਦੀ ਸੀ। ਉਸੇ ਸਮੇਂ ਮੈਨੂੰ ਜ਼ਿਆਦਾ ਆਸ ਨਹੀਂ ਸੀ ਟੀਵੀ 84 ਤੋਂ, ਕਿਉਂਕਿ ਇਸ ਤੋਂ 1 ਮਹੀਨਾ ਪਹਿਲਾਂ ਜਸ ਪੰਜਾਬੀ ਲਗਾਇਆ ਸੀ ਅਤੇ ਉਸ ਮਹੀਨੇ ਬੰਦ ਵੀ ਕਰਵਾ ਦਿੱਤਾ ਸੀ। ਪਹਿਲੀ ਚੀਜ਼ ਜਿਸ ਨੇ ਮੇਰਾ ਧਿਆਨ ਖਿੱਚਿਆ ਉਹ ਸੀ ਕਿ ਗੁਰਬਾਣੀ ਤੋਂ ਬਿਨਾਂ ਲੁਧਿਆਣਾ ਬੇਸ ਆਰਟਿਸਟ ਵੱਲੋਂ ਗਾਏ ਸ਼ਬਦ ਜਿਨ੍ਹਾਂ ਦਾ ਕਲਾਸੀਕਲ ਆਧਾਰ ਹੈ। ਇੱਕ ਵਾਰ ਟੀਵੀ 84 ਟੀਵੀ ਚੱਲਦਾ ਰਹਿ ਗਿਆ ਤੇ ਮੈਂ ਰਸੋਈ 'ਚ ਕੰਮ ਕਰਨ ਲੱਗ ਗਈ ਤਾਂ ਤੁਹਾਡਾ ਸ਼ੋਅ ਸੱਚੋ ਸੱਚ ਸ਼ੁਰੂ ਹੋ ਗਿਆ। ਤੁਸੀਂ ਇਸ ਆਦਰ ਮਾਨ ਦੇ ਮਾਰਚ ਅਪ੍ਰੈਲ ਦੌਰਾਨ ਇੱਕ ਦਿਨ ਮੈਂ ਤੁਹਾਨੂੰ ਸੁਣਨ ਲਈ ਸ਼ੋਅ ਦੇਖਿਆ ਤੇ ਜਾਣ ਕੇ ਹੈਰਾਨੀ ਹੋਈ ਕਿ ਤੁਸੀਂ ਸਿਰਫ ਚੰਗੇ ਬੁਲਾਰੇ ਹੀ ਨਹੀਂ ਸਗੋਂ ਸੰਵੇਦਨਸ਼ੀਲ, ਗਿਆਨਵਾਨ, ਆਸ਼ਾਵਾਦੀ ਅਤੇ ਸੱਚੇ ਇਨਸਾਨ ਹੋ। ਤੁਹਾਡਾ ਬੋਲਣ ਦਾ ਸਲੀਕਾ ਤੇ ਆਵਾਜ਼ ਦਾ ਠਹਿਰਾਵ ਬੜਾ ਦਿਲਕਸ਼ ਹੈ। ਮੈਨੂੰ ਯਾਦ ਹੈ ਜਦ ਮੈਂ ਆਪਣੇ ਬੇਟੇ ਨੂੰ ਦੱਸਿਆ ਸੀ ਕਿ ਸੱਚੋ ਸੱਚ ਕਿੰਨਾ ਚੰਗਾ ਪ੍ਰੋਗਰਾਮ ਹੈ। ਉਸ ਤੋਂ ਬਾਅਦ ਇੱਕ ਹਾਂ ਪੱਖੀ ਅਤੇ ਆਦਰ ਮਾਨ ਦੀ ਭਾਵਨਾ ਨਾਲ ਮੈਂ ਪੱਕੇ ਤੌਰ ਤੇ ਸੱਚੋ ਸੱਚ ਨਾਲ ਜੁੜ ਗਈ। ਜੇ ਕੋਈ ਇਹ ਪ੍ਰੋਗਰਾਮ ਲਗਾਤਾਰ ਦੇਖੇ ਤਾਂ ਇਹ ਗੱਲ ਮੰਨੇਗਾ ਕਿ ਤੁਸੀਂ ਇਸ ਆਦਰ ਮਾਨ ਦੇ ਹੱਕਦਾਰ ਹੋ। ਫਿਰ ਜੂਨ ਦਾ ਮਹੀਨਾ ਆਇਆ ਜਿਸ ਨੇ ਮੇਰੇ ਤੇ ਬੜਾ ਡੂੰਘਾ ਪ੍ਰਭਾਵ ਛੱਡਿਆ। 84 ਬਾਰੇ ਤੁਹਾਡੀਆਂ ਗੱਲਾਂ ਸੁਣਦਿਆਂ ਮੇਰੀਆਂ ਅੱਖਾਂ ਭਰ ਆਉਂਦੀਆਂ ਹਨ। ਮੈਂ ਵਾਹਿਗੁਰੂ ਤੋਂ ਮਾਫੀ ਵੀ ਮੰਗਦੀ ਹਾਂ ਕਿ ਮੈਂ ਇੰਨੀ ਸਵਾਰਥੀ ਹਾਂ, ਪਰ ਵਾਹਿਗੁਰੂ ਨੇ ਇਹਨਾਂ ਸਾਲਾਂ ਵਿੱਚ ਮੇਰੀ ਰਾਖੀ ਕੀਤੀ ਤੇ ਅਜੇ ਵੀ ਕਰ ਰਿਹਾ। ਮੈਨੂੰ ਲੱਗਦਾ ਹੈ ਕਿ ਉਸ ਸਮੇਂ ਦੌਰਾਨ ਮੈਂ ਤੁਹਾਨੂੰ ਲਿਖਿਆ ਸੀ ਦੱਸਣ ਲਈ ਕਿਵੇਂ ਟੀਵੀ 84 ਮੇਰੀ ਜ਼ਿੰਦਗੀ ਤੇ ਪ੍ਰਭਾਵ ਛੱਡ ਰਿਹਾ ਹੈ। ਮੈਂ ਜੋ ਉਦੋਂ ਕਿਹਾ ਸੀ ਕਿ ਤੁਸੀਂ ਮੇਰਾ ਜ਼ਿੰਦਗੀ ਨੂੰ ਦੇਖਣ ਦਾ ਨਜ਼ਰੀਆ ਹੀ ਬਦਲ ਦਿੱਤਾ ਹੈ। ਮੈਂ ਇਸ ਨਾਲ ਹੋਰ ਜੁੜਨਾ ਚਾਹੁੰਦੀ ਹਾਂ ਕਿ ਤੁਸੀਂ ਉਹ ਟੀਚਰ ਹੋ ਜਿਹੜਾ ਮੁਫਤ ਗਿਆਨ ਵੰਡਦਾ ਹੈ ਤੇ ਮੈਂ ਕੋਈ ਸਮਝੇ ਅਤੇ ਇਕੱਠਾ ਕਰ ਲਵੇ। ਮੈਨੂੰ ਨਹੀਂ ਲੱਗਦਾ ਕਿ ਫਿਰ ਮੈਂ ਕਦੇ ਵੀ ਤੁਹਾਡਾ ਕੋਈ ਸ਼ੋਅ ਮਿਸ ਕੀਤਾ ਹੋਵੇ। ਜੇ ਲਾਈਵ ਨਾ ਦੇਖਾਂ ਤਾਂ ਬਾਅਦ ਚ ਦੇਖਦੀ ਹਾਂ। ਤੁਸੀਂ ਮੇਰੇ ਲਈ ਪ੍ਰੇਰਨਾ ਸਰੋਤ ਹੋ ਤੇ ਮੈਂ ਤੁਹਾਡਾ ਬਹੁਤ ਆਦਰ ਮਾਣ ਕਰਦੀ ਹਾਂ। ਮੈਂ ਉਸ ਵਿਦਿਆਰਥੀ ਦੇ ਨੇੜੇ ਜਿਹੜਾ ਇਸ ਸਥਿਤੀ ਵਿੱਚੋਂ ਪੂਰਾ ਲੈ ਕੇ ਕੁਝ ਸਿੱਖ ਸਕੇ। ਮੈਨੂੰ ਲੱਗ ਰਿਹਾ ਜਿਵੇਂ ਮੇਰਾ ਜਨਮ ਹੀ ਹੁਣ ਪਿਛਲੇ ਸਾਲ 'ਚ ਹੋਇਆ। ਜਿਵੇਂ ਤੁਸੀਂ ਸਰਦਾਰ ਅਜਮੇਰ ਸਿੰਘ ਦੀ ਗੱਲ ਕੀਤੀ, ਮੈਂ ਸਮਝਦੀ ਹਾਂ ਕਿ ਮੈਂ ਆਪਣੀ ਜ਼ਿੰਦਗੀ ਦਾ ਵੱਡਾ ਹਿੱਸਾ ਗੁਆ ਲਿਆ। ਮੈਂ 25-30 ਸਾਲ ਤੁਹਾਡੇ ਨਾਲੋਂ ਪਿੱਛੇ ਹਾਂ। ਮੈਨੂੰ ਨਹੀਂ ਪਤਾ ਕਿ ਉਹ ਸਾਲ ਕਿੱਥੇ ਗਏ। ਸ਼ਾਇਦ ਮੇਰੇ 3 ਬੱਚਿਆਂ ਦੀ ਪਰਵਰਿਸ਼ ਵਿੱਚ ਹੀ ਲੰਘ ਗਏ। ਜਾਪਦਾ ਹੈ ਸਤਿਗੁਰੂ ਨੂੰ ਇਵੇਂ ਹੀ ਮਨਜ਼ੂਰ ਸੀ। ਹੁਣ ਲੱਗਦਾ ਹੈ ਕਿ ਸਿੱਖਣ ਲਈ ਮੇਰੇ ਕੋਲ ਸਮਾਂ ਹੈ। ਅਜੇ ਵੀ ਕੁਝ ਸਵਾਲ ਹਨ ਜਿਨ੍ਹਾਂ ਦੇ ਜਵਾਬ ਮੈਂ ਲੱਭ ਰਹੀ ਹਾਂ, ਪਰ ਅਜੇ ਉਹ ਜ਼ਰੂਰੀ ਨਹੀਂ। ਮੇਰੇ ਯਕੀਨ ਅਨੁਸਾਰ ਭਰੋਸਾ ਇੱਥੇ ਹੀ ਮੌਜੂਦ ਸੀ, ਪਰ ਹੁਣ ਇਹ ਹਨੇਰਿਆਂ ਚੋਂ ਬਾਹਰ ਆ ਚੁੱਕਿਆ। ਇਸ ਲਈ ਤੁਹਾਡਾ ਤੇ ਸਿਰਫ ਤੁਹਾਡਾ ਬਹੁਤ-ਬਹੁਤ ਧੰਨਵਾਦ। ਹੁਣ ਮੈਂ ਸਭ ਕੁਝ ਮਹਿਸੂਸ ਕਰ ਸਕਦੀ ਹਾਂ, ਆਪਣੇ ਆਪ ਨੂੰ ਮਹਿਸੂਸ ਕਰਦੀ ਹਾਂ। ਬਾਕੀ ਸਭ ਕੁਝ ਛੋਟਾ ਅਤੇ ਘੱਟ ਮਹੱਤਤਾ ਵਾਲਾ ਲੱਗਦਾ ਹੈ। ਜਿਵੇਂ ਤੁਸੀਂ ਕਹਿੰਦੇ ਹੋ ਕਿ ਹਜ਼ਾਰਾਂ ਸਾਲਾਂ ਦਾ ਸੱਭਿਆਚਾਰਕ ਪ੍ਰਭਾਵ ਇੰਨੀ ਆਸਾਨੀ ਨਾਲ ਨਹੀਂ ਜਾਂਦਾ, ਪਰ ਮੈਂ ਸਮਝਦੀ ਹਾਂ ਕਿ ਅਸੀਂ ਅੱਧੀ ਜੰਗ ਉਦੋਂ ਜਿੱਤ ਜਾਂਦੇ ਹਾਂ ਜਦ ਅਸੀਂ ਇਹ ਗੱਲ ਸਮਝਣ ਲੱਗ ਜਾਂਦੇ ਹਾਂ। ਸਾਡੀ ਜ਼ਿੰਦਗੀ ਦਾ ਹਿੱਸਾ ਬਣਨ ਲਈ ਬਹੁਤ-ਬਹੁਤ ਧੰਨਵਾਦ। ਤੁਹਾਡੀ ਜ਼ਿੰਦਗੀ ਸਾਡੇ ਲਈ ਇੱਕ ਉਦਾਹਰਨ ਹੈ। ਤੁਹਾਡੇ ਵਾਂਗ ਬਣਨਾ ਸੌਖਾ ਨਹੀਂ, ਪਰ ਤੁਹਾਡੀ ਅਣਥੱਕ ਮਿਹਨਤ ਅਤੇ ਆਤਮਾ ਨੂੰ ਸਲਾਮ। ਤੁਸੀਂ ਪੰਥ ਦੇ ਸੱਚੇ ਸਿਪਾਹੀ ਦੀ ਤਰ੍ਹਾਂ ਡਟੇ ਹੋਏ ਹੋ। ਰੱਬ ਕਰੇ ਤੁਹਾਡੀ ਮਿਹਨਤ ਅਤੇ ਕੁਰਬਾਨੀ ਰੰਗ ਲਿਆਵੇ ਅਤੇ ਤੁਹਾਨੂੰ ਖਾਲਿਸਤਾਨ ਦੀ ਸਿਟੀਜ਼ਨਸ਼ਿਪ ਜਲਦੀ ਨਸੀਬ ਹੋਵੇ। ਅਸੀਂ ਸਾਡੇ ਕੌਮੀ ਘਰ ਦੇ 1 ਸਾਲ ਹੋਰ ਕਰੀਬ ਆ ਗਏ ਹਾਂ। ਧੰਨਵਾਦ। ਮੈਨੂੰ ਜਗਾਉਣ ਲਈ ਮੈਂ ਤੁਹਾਡੀ ਕਰਜ਼ਦਾਰ ਰਹਾਂਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ, ਸਭ ਤੋਂ ਪਹਿਲਾਂ ਤਾਂ ਮੈਂ ਭੈਣ ਜੀ ਪ੍ਰੀਤ ਕੌਰ ਤੋਂ ਮੁਆਫੀ ਚਾਹੁੰਦਾ ਕਿ ਬੇਸ਼ੱਕ ਉਹਨਾਂ ਨੇ ਇਹ ਈਮੇਲ ਮੈਨੂੰ ਪਰਸਨਲ ਲਿਖੀ ਈਮੇਲ ਤੇ, ਲੇਕਿਨ ਮੈਂ ਸਮਝਦਾ ਹਾਂ ਵੀ ਜੇ ਅਸੀਂ
ਪਿਛਲੇ ਲਗਭਗ 3 ਸਾਲ ਤੋਂ ਆਪਣਾ ਸਮਾਂ ਔਰ ਧਿਆਨ TV 84 ਨੂੰ ਦਿੱਤਾ ਹੈ ਜੀ। ਤੇ ਮੈਨੂੰ ਲੱਗਾ ਬੇਸ਼ੱਕ ਉਹਨਾਂ ਨੇ ਇਹ ਪਰਸਨਲ ਲਿਖਤ ਲਿਖੀ ਹੈ, ਪਰ ਇਹ ਵੀ TV 84 ਦੀ ਅਮਾਨਤ ਹੈ। ਤੇ ਜਾਂ ਸ਼ਾਇਦ ਕਿਤੇ ਨਾ ਕਿਤੇ ਮੇਰਾ ਆਪਣੀਆਂ ਸਿਫਤਾਂ ਸੁਣਨ ਨੂੰ ਜੀ ਕਰਦਾ ਸੀ, ਬਾਕੀਆਂ ਨੂੰ ਦੱਸਣ ਨੂੰ ਕਰਦਾ ਸੀ, ਪਰ ਮੈਂ ਇਹ ਸਮਝਦਾ ਵੀ ਇਸ ਕਿਸਮ ਦੀ ਇੱਕ ਲਿਖਤੀ ਜਿਹੜੀ ਹੈ ਉਹ ਤੁਹਾਨੂੰ ਇਹ ਅਹਿਸਾਸ ਕਰਵਾ ਦਿੰਦੀ ਹੈ ਕਿ ਜਿਸ ਰਸਤੇ ਅਸੀਂ ਤੁਰੇ ਹਾਂ, ਔਰ ਖ਼ਾਸ ਤੌਰ ਤੇ TV 84 ਦੇ ਹਵਾਲੇ ਨਾਲ ਬੇਸ਼ੱਕ ਬਹੁਤ ਸਾਰੇ ਚੈਲੰਜਸ ਨੇ, ਇਹ ਸਮਾਂ ਸੌਖਾ ਨਹੀਂ ਗੁਜ਼ਰਿਆ ਜੀ। ਔਰ ਅੱਗੋਂ ਜਦੋਂ ਅਸੀਂ ਇਸ ਨੂੰ ਹੋਰ ਐਕਸਪੈਂਡ ਕਰਨ ਵੱਲ ਸੋਚਦੇ ਹਾਂ ਤੇ ਸਾਧਨ ਵੀ ਘਟੇ ਹੀ ਹੋਣਗੇ ਕਈ ਮਾਮਲਿਆਂ 'ਚ, ਕਿਉਂਕਿ ਉਹੀ ਵੀਰ ਭੈਣਾਂ ਨੇ, ਉਹਨਾਂ ਤੇ ਤੁਸੀਂ ਕਿੰਨਾ ਕੁ ਹੋਰ ਬੋਝ ਰੱਖ ਸਕਦੇ ਹੋ। ਪਰ ਇਸ ਕਿਸਮ ਦੀ ਲਿਖਤ ਔਰ ਇਸ ਕਿਸਮ ਦਾ ਪਿਆਰ ਜਿਹੜਾ ਕਿ ਜਿਵੇਂ ਜੋ ਕੁਛ ਉਹਨਾਂ ਨੇ ਕਿਹਾ ਮੈਂ ਉਹਦਾ ਹੱਕਦਾਰ ਨਹੀਂ ਹੈ, ਮੈਂ ਇਹ ਗੱਲ ਪਹਿਲਾਂ ਹੀ ਦੱਸਦੇ ਹਾਂ। ਔਰ ਕਈ ਵਾਰ ਇਹ ਲੱਗਦਾ ਹੁੰਦਾ ਹੈ ਵੀ ਜਿਵੇਂ ਜੋ ਕੁਛ ਅਸੀਂ ਕਹਿੰਦੇ ਹਾਂ ਜਾਂ ਆਪਣੇ ਆਪ ਨੂੰ ਹੀ ਇਹ ਕਈ ਵਾਰੀ ਥਾਪੀ ਦੇਣ ਵਾਲੀ ਗੱਲ ਲੱਗਦੀ ਹੈ, ਪਰ ਅਸੀਂ ਸਾਰੇ ਇੱਕ ਵਿਦਿਆਰਥੀ ਹਾਂ। ਔਰ ਪਿਛਲੇ ਦਿਨਾਂ 'ਚ ਇੱਕ ਹੋਰ ਵੀਰ ਜਿਹੜੇ ਬਹੁਤ ਚੰਗੀ ਸੁੱਚੀ ਭਾਵਨਾ ਰੱਖਦੇ ਨੇ, ਉਹਨਾਂ ਨੇ ਵੀ ਜਦੋਂ ਇਸ ਕਿਸਮ ਦੀਆਂ ਬੜੀਆਂ ਜਿਹੜੀਆਂ ਨੇ ਗੱਲਾਂ ਕਹੀਆਂ ਤੇ ਮੈਂ ਉਹਨਾਂ ਨੂੰ ਕਿਹਾ ਵੀ ਨਹੀਂ, ਇਸ ਤਰ੍ਹਾਂ ਨਹੀਂ। ਸਾਡੀ ਗੁਰੂ ਨੇ ਜਦੋਂ ਇਹ ਫਰਮਾਇਆ ਕਿ ਗੁਰਸਿੱਖਾਂ ਇੱਕੋ ਪਿਆਰ, ਹਰ ਮਿੱਤਾਂ ਪੁੱਤਾਂ ਭਾਈਆਂ ਜੀ, ਕਿ ਅਸੀਂ ਸਾਰੇ ਗੁਰਸਿੱਖ ਮਿੱਤਰ ਪੁੱਤਰ, ਕੋਈ ਵੀ ਰਿਸ਼ਤਾ ਹੈ, ਭਰਾ ਦਾ ਰਿਸ਼ਤਾ ਹੈ, ਭੈਣ ਦਾ ਰਿਸ਼ਤਾ ਹੈ, ਔਰ ਇਹਦੇ 'ਚ ਅਸੀਂ ਸਾਰੇ ਹੀ ਸਿੱਖ ਹੈ। ਸਿੱਖ ਦਾ ਮਤਲਬ ਹੀ ਸੀਕਰ ਹੈ। ਔਰ ਗਿਆਨਵਾਨ, ਗਿਆਨ ਦਾ ਸੋਮਾ ਸਤਿਗੁਰੂ ਆਪ ਨੇ। ਅਸੀਂ ਸਾਰੇ ਜਿਹੜੇ ਨੇ ਭਰਾਵਾਂ ਭੈਣਾਂ ਵਾਂਗ ਇੱਕ ਦੂਸਰੇ ਨੂੰ ਸਿਖਾਉਂਦੇ ਹਾਂ, ਇੱਕ ਦੂਸਰੇ ਤੋਂ ਸਿੱਖਦੇ ਹਾਂ। ਔਰ ਜ਼ਿੰਦਗੀ 'ਚ ਕਦੋਂ ਕੋਈ ਤਬਦੀਲੀ ਹੁੰਦੀ ਹੈ, ਇਹ ਠੀਕ ਹੈ ਕਿ ਜਿਵੇਂ ਭੈਣ ਜੀ ਨੇ ਅਜਮੇਰ ਸਿੰਘ ਹੋਰਾਂ ਦਾ ਹਵਾਲਾ ਦਿੱਤਾ, ਔਰ ਉਹਨਾਂ ਨੇ ਵੀ ਇਹੀ ਕਿਹਾ ਕਿ ਮੈਂ 20-25-30 ਸਾਲ ਉਹ ਨਕਸਲਾਈਟ ਮੂਵਮੈਂਟ ਲੈਫਟਿਸਟ ਚਲੇ ਗਏ, ਇੰਦਾ ਹਾਈਡਿੰਗ ਰਹੇ, ਫਿਰ ਆਲ ਆਫ ਏ ਸਡਨ ਉਹਨਾਂ ਨੇ ਆਪਣੀਆਂ ਸਿੱਖੀ ਰੂਟਸ ਵੱਲ ਕਦਮ ਪਰਤਾਏ ਔਰ ਅੱਜ ਉਹ ਖੁਦ ਹੀ ਇਸ ਪਾਸੇ ਨਹੀਂ ਆਏ। ਇੱਕ ਚਿੰਤਕ ਦੇ ਤੌਰ ਤੇ ਉਹ ਗਿਆਨ ਵੰਡ ਰਹੇ ਨੇ, ਜਿਹੜਾ ਕਿਤਾਬਾਂ ਲਿਖਦੇ ਨੇ ਜੀ। ਸੋ ਮੈਂ ਸਮਝਦਾ ਵੀ ਇਸ ਗੱਲ ਨੂੰ ਵੀ ਮੰਨ ਕੇ ਤੁਰੀਏ ਕਿ ਜ਼ਿੰਦਗੀ 'ਚ ਬਹੁਤ ਵਾਰ ਸਾਡਾ ਕੀਤਾ ਨਹੀਂ ਕੁਛ ਹੁੰਦਾ। ਕੋਈ ਪਹਿਲੀ ਗੱਲ ਤਾਂ ਇਸ ਗੱਲ ਦੀ ਰਿਪੈਂਟੈਂਸ ਜਾਂ ਪਛਤਾਵਾ ਸਾਨੂੰ ਨਹੀਂ ਕਦੇ ਹੋਣਾ ਚਾਹੀਦਾ। ਇਹ ਗੁਰੂ ਦਾ ਹੀ ਕੰਮ ਹੈ। ਜਦੋਂ ਗੁਰੂ ਨੇ ਸਾਨੂੰ ਕਿਸੇ ਪਾਸੇ ਤੋਰਨਾ, ਪੂਰਬ ਜਨਮ ਅੰਕਰ ਜਬ ਪ੍ਰਗਟੇ, ਭੇਟਿਓ ਪੁਰਖ ਰਸਕ ਬੈਰਾਗੀ। ਹੁਣ ਇਹ ਜਿਹੜਾ ਬੀਜ ਪਿਆ ਹੁੰਦਾ ਹੈ, ਇਹਦੇ ਚੋਂ ਕਦੋਂ ਅੰਕਰ ਫੁੱਟਣਾ, ਕਦੋਂ ਇਹਨੇ ਜਰਮੀਨੇਟ ਕਰਨਾ, ਔਰ ਕਦੋਂ ਕਿਸੇ ਰਸਕ ਵੈਰਾਗੀ ਨੇ, ਕਿਸੇ ਗੁਰਮੁਖ ਨੇ, ਗੁਰਸਿੱਖ ਨੇ, ਕਿਸੇ ਸਾਧੂ ਨੇ, ਕਿਸੇ ਭਲੇ ਸੱਜਣ ਨੇ, ਕਿਸੇ ਸਿੰਘ ਨੇ, ਕਿਸੇ ਸਿੰਘਣੀ ਨੇ ਤੁਹਾਡੇ ਜੀਵਨ ਦੇ ਵਿੱਚ ਉਹ ਜਿਹੜੀ ਸੁੱਤੀ ਕਲਾ ਹੈ ਉਸ ਨੂੰ ਜਗਾ ਦੇਣਾ, ਤੇ ਉਸ ਫਿਰ ਕਲਾ ਨੇ ਤੁਹਾਡੇ ਅੰਦਰ ਚਾਨਣ ਕਰਕੇ ਤੁਹਾਡੇ ਅੰਦਰਲੇ ਪੋਟੈਂਸ਼ੀਅਲ ਨੂੰ ਜਿਹੜਾ ਉਹ ਇਸ ਪਾਸੇ ਲਾਣਾ। ਇਹ ਟਾਈਮਿੰਗ ਸਤਿਗੁਰੂ ਦੇ ਕੋਲ ਹੈ, ਔਰ ਸਤਿਗੁਰੂ ਹੀ ਇਹ ਬਖਸ਼ਿਸ਼ ਕਰਦੇ ਨੇ ਕਿ ਜਦੋਂ ਕਿਸੇ ਨੂੰ ਕਿਸੇ ਪਾਸਿਓਂ ਕਿੱਧਰ ਨੂੰ ਉਹ ਲਾ ਲੈਂਦਾ। ਸੋ ਪਹਿਲੀ ਗੱਲ ਮੈਂ ਸਮਝਦਾ ਵੀ ਸਾਡੇ ਲਈ, ਔਰ ਮੈਂ ਇਸ ਲਿਖਤ ਨੂੰ ਇਸ ਨਵੇਂ ਵਰੇ ਦੇ ਪਹਿਲੇ ਦਿਨ ਲਈ, ਇਹਨਾਂ ਦੀ ਆਈ ਵੀ 31 ਤਰੀਕ ਨੂੰ ਜੀ, ਤੇ ਮੈਨੂੰ ਲੱਗਾ ਵੀ ਇਸ ਤੋਂ ਵਧੀਆ ਹੋਰ ਨਵੇਂ ਸਾਲ ਦੀ ਕੀ ਸ਼ੁਰੂਆਤ ਹੋਏਗੀ। ਮਾਫੀ ਮੈਂ ਉਹਨਾਂ ਤੋਂ ਮੰਗ ਲਈ ਹੈ ਕਿ ਮੈਂ ਇਸ ਨੂੰ ਜਨਤਕ ਕੀਤਾ ਉਹਨਾਂ ਦੀ ਲਿਖਤ ਨੂੰ, ਪਰ ਮੈਂ ਸਮਝਦਾ ਵੀ ਇਹ TV 84 ਦੇ ਦਰਸ਼ਕਾਂ ਜਾਂ ਸਰੋਤਿਆਂ ਲਈ ਵੀ ਜਿਹੜੀ ਇੱਕ ਪ੍ਰੇਰਨਾਦਾਇਕ ਲਿਖਤ ਸੀ ਜਾਂ ਲਿਖਤ ਹੈ, ਇਸ ਲਈ ਮੈਂ ਇਸ ਨੂੰ ਚੁਣਿਆ। ਉਹਨਾਂ ਨੇ ਸਿਫਤਾਂ ਵਾਲੀ ਗੱਲ ਤਾਂ ਮੈਂ ਜੇ ਲਾਈਟਰ ਵੇਂਜ ਕਹਿਣਾ ਹੋਏ ਤੇ ਪੰਜਾਬੀ 'ਚ ਵੈਸੇ ਅੰਨੇ ਨੂੰ ਸੂਰਮਾ ਕਹਿੰਦੇ ਕਿ ਭਾਈ ਉਹਦਾ ਕਿਤੇ ਦਿਲ ਨਾ ਦੁਖੇ, ਤੇ ਜਿਹੜਾ ਕਾਣਾ ਹੋਏ ਉਹਨੂੰ ਲੱਖ ਨੇਤਰਾ ਕਹਿੰਦੇ ਨੇ ਕਿ ਲੱਖ ਅੱਖਾਂ ਨੇ। ਸੋ ਮੈਂ ਇਹਨੂੰ ਇਸੇ ਸਪਿਰਿਟ 'ਚ ਲੈਂਦਾ। ਮੈਂ ਉਹਨਾਂ ਦੀ ਇਹ ਸਾਰੀ ਜਿਹੜੀ ਉਹਨਾਂ ਨੇ ਬੜੇ ਭਿੱਜੇ ਮਨ ਦੇ ਨਾਲ ਔਰ ਤੁਰ ਅੰਦਰੋਂ ਪਿਆਰ ਦੇ ਨਾਲ ਲਿਖਤ ਲਿਖੀ ਹੈ। ਮੈਂ ਤਾਂ ਇਹੀ ਕਹਿੰਦਾ ਵੀ ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ, ਗੁਰ ਸਤਗੁਰ ਸੰਗ ਕੀਰੇ ਹਮ ਥਾਪੇ। ਵਡਿਆਈ ਸਤਿਗੁਰੂ ਦੀ ਹੈ ਜਿਹੜਾ ਕੀੜੇ ਨੂੰ ਪਾਤਸ਼ਾਹ ਬਣਾ ਦਿੰਦਾ, ਤੇ ਜੇ ਸਤਿਗੁਰੂ ਤੋਂ ਵਿੱਥ ਪਏ ਤੇ ਫੇਰ ਰੁਲਣਾ ਹੁੰਦਾ, ਥਾਂ ਥਾਂ ਤੇ ਰੁਲਣਾ।
ਜਿਵੇਂ ਭੱਟਾ ਨੇ ਜਿਹੜੇ ਬਹੁਤ ਵਿਦਵਾਨ ਸਨ, ਬੜੇ ਲਰਨਡ ਸੰਸਕ੍ਰਿਤ ਦੇ ਸਕਾਲਰ ਸਨ, ਤੇ ਉਹਨਾਂ ਨੇ ਵੀ ਅਲਟੀਮੇਟਲੀ ਜਦੋਂ ਗੁਰੂ ਦੇ ਦਰਬਾਰ 'ਚੋਂ ਆਏ ਤਾਂ ਉਹਨਾਂ ਨੇ ਕਿਹਾ ਕਿ ਜੀ ਅਸੀਂ ਕਿੰਨੇ ਜਨਮ ਭਟਕਦੇ ਰਹੇ, ਕਿੰਨੇ ਸਾਲ, ਕਿਨੇ ਨਾ ਪਰਚਾ ਲਾਇਓ, ਕਿਤਿਓਂ ਸਾਡੀ ਇਹ ਸੰਤੁਸ਼ਟੀ ਨਹੀਂ ਹੋਈ, ਜਵਾਬ ਨਹੀਂ ਮਿਲਿਆ। ਔਰ ਮੈਂ ਅਕਸਰ ਆਪਣੇ ਕੌਮੀ ਜਿਹੜਾ ਅੰਦਾਜ਼ ਤੋਂ ਇਲਾਵਾ ਵੀ ਜਦੋਂ ਦੂਸਰੀ ਗੱਲ ਅਧਿਆਤਮ ਦੀ ਦੁਨੀਆ ਦੀ ਕਰਦੇ ਹਾਂ ਤਾਂ ਮੈਂ ਹਮੇਸ਼ਾ ਇਹ ਕਹਿੰਦਾ ਵੀ ਅਸੀਂ ਕਿੰਨੇ ਬਦਕਿਸਮਤ ਹੈ ਕਿ ਅਸੀਂ ਉਹ ਖਜ਼ਾਨਾ ਗੁਰਬਾਣੀ ਦਾ, ਗੁਰੂ ਗ੍ਰੰਥ ਸਾਹਿਬ, ਜਿਹੜਾ ਸਾਡੇ ਸਾਰੇ, ਉਹ ਭਾਵੇਂ ਸਰੀਰਕ, ਮਾਨਸਿਕ, ਅਧਿਆਤਮਕ, ਮਨੋਵਿਗਿਆਨਕ, ਕੋਈ ਸ਼ੋਭਾ ਸਮਾਜਿਕ, ਸਿਆਸੀ, ਕਿ ਜਿਸ ਦੀ ਅਗਵਾਈ ਗੁਰੂ ਗ੍ਰੰਥ ਸਾਹਿਬ 'ਚ ਨਹੀਂ ਹੈ। ਔਰ ਅਸੀਂ ਕਿੰਨੇ ਬਦਕਿਸਮਤ ਹੈ ਜਾਂ ਫਟਕਾਰੇ ਹੋਏ ਹੈ ਕਿ ਅਸੀਂ ਖਸਮ ਛੋੜ ਦੂਜੇ ਲੱਗੇ, ਡੁੱਬੇ ਸੇ ਵਣਜਾਰਿਆ, ਸਤਿਗੁਰੂ ਹੈ ਬੋਹਿਥਾ ਵਿਰਲੇ ਕਿਨੈ ਵਿਚਾਰਿਆ, ਕਰ ਕਿਰਪਾ ਪਾਰ ਉਤਾਰਿਆ। ਅਸੀਂ ਜੰਤਰੀ, ਮੰਤਰੀ, ਤੰਤਰੀ ਉਹਨਾਂ ਦੇ ਪਿੱਛੇ ਲੱਗੇ ਹੈ, ਕੋਈ ਕਿਹੜਾ ਕਲਚਰ, ਕੋਈ ਕਿੱਧਰ ਦੌੜ ਰਿਹਾ, ਕੋਈ ਕਿੱਧਰ ਦੌੜ ਰਿਹਾ। ਗੁਰੂ ਗ੍ਰੰਥ ਸਾਹਿਬ ਹੀ ਸਾਡੇ ਉਸ ਕਲਿਆਣ ਦੇ ਲਈ ਸਤਿਗੁਰੂ ਨੇ ਥਾਪੇ ਨੇ, ਕੁੱਲ ਮਨੁੱਖਤਾ ਦੇ ਲਈ। ਔਰ ਮੈਂ ਸਮਝਦਾ ਵੀ ਭੈਣ ਜੀ ਜਿਵੇਂ ਗੁਰਬਾਣੀ ਦੇ ਨਾਲ ਜੁੜੇ ਨੇ, ਔਰ ਜਿਵੇਂ ਉਹਨਾਂ ਨੇ ਕਿਹਾ ਕਿ TV 84 ਨਾਲ ਵੀ ਜੁੜਨਾ, ਉਹਨਾਂ ਰਾਗ ਵਿੱਚ ਗਾਏ ਸ਼ਬਦਾਂ ਰਾਹੀਂ। ਔਰ ਇਹ ਸਾਡਾ ਅੱਧੇ ਘੰਟੇ ਦਾ ਫੀਚਰ ਪ੍ਰੋਗਰਾਮ ਹੁੰਦਾ ਜਿਹਦੇ 'ਚ ਕਿ ਹੁਣ ਬਹੁਤ ਵਾਰ ਬਹੁਤਿਆਂ ਨੂੰ ਲੱਗਦਾ ਹੈ ਕਿ ਜੇ ਤੁਸੀਂ ਗੁਰੂ ਸਾਹਿਬਾਨ ਦੀਆਂ ਪਿਕਚਰਾਂ ਨਾ ਦਿਖਾਓ ਜਾਂ ਉਹ ਨਾ ਹੋਣ ਤੇ ਅਸੀਂ ਇਤਿਹਾਸ ਨੂੰ ਅੱਗੇ ਨਹੀਂ ਤੋਰ ਸਕਦੇ। ਸੋ ਜਦੋਂ ਇਹ ਰਾਗ ਜਿਹੜੇ ਕਿ ਰਾਗਾਂ ਦੇ ਵਿੱਚ ਗੁਰੂ ਦੀ ਬਾਣੀ ਜਿਹੜੀ ਕਿ ਉਹਨਾਂ ਨੇ ਮੌਸਮ, ਉਸ ਫਿਜ਼ਾ, ਉਸ ਮਨੋਬਿਰਤੀ ਨੂੰ ਧਿਆਨ 'ਚ ਰੱਖਦੇ ਆ, ਜੇ ਸੱਚਮੁੱਚ ਰਾਗਾਂ ਦੇ ਨਾਲ ਜਿਹੜਾ ਇਹ ਅੱਧੇ ਘੰਟੇ ਦਾ ਫੀਚਰ ਪ੍ਰੋਗਰਾਮ ਹੁੰਦਾ ਹੈ ਉਹਦੇ 'ਚ ਉਸ ਕਿਸਮ ਦੇ ਕੁਦਰਤ ਦੇ ਰੰਗ ਵੀ ਚੱਲ ਰਹੇ ਹੁੰਦੇ ਨੇ। ਔਰ ਇੱਕ ਦੋ ਵਿਚਾਰਿਆਂ ਨੇ ਕੈਲੰਡਰ ਵੀ ਬਣਾਉਣ ਦੀ ਕੋਸ਼ਿਸ਼ ਕੀਤੀ ਕਿ 12 ਮਹੀਨੇ ਚੇਤ ਵਿਸਾਖ ਰੁੱਤਾਂ ਦੇ ਮੁਤਾਬਕ ਹੋਣ। ਬੜੇ ਕਲਾਸੀ ਜਿਹਾ ਕੰਮ ਕੀਤਾ ਸੀ 8-10 ਸਾਲ ਪਹਿਲਾਂ, ਪਰ ਮੇਰਾ ਖਿਆਲ ਉਹ ਵਿਕਿਆ ਨਹੀਂ। ਅਜੇ ਸਾਡੇ 'ਚ ਉਹ 4000 ਸਾਲ ਦਾ ਐਸਾ ਸੱਭਿਆਚਾਰ ਹਿੰਦੂ ਵੜਿਆ ਹੋਇਆ ਵੀ ਅਸੀਂ ਫੋਟੋਆਂ, ਬੁੱਤ ਸੀ, ਬੁੱਤਾਂ ਤੋਂ ਖਹਿੜਾ ਛਡਾ ਕੇ ਫੋਟੋਆਂ 'ਚ ਵੜ ਗਏ ਜੀ। ਸੋ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਕੀਰਤਨ ਅਲਟੀਮੇਟਲੀ ਸਾਡੀ ਉਸ ਰੂਹ ਦੀ ਖੁਰਾਕ ਹੈ। ਪਰ ਉਹਨਾਂ ਦੇ ਨਾਲ ਜਿਵੇਂ ਉਹਨਾਂ ਦਾ ਕੀਰਤਨ ਰਾਹੀਂ ਸੱਚੋ ਸੱਚ ਨਾਲ ਜੋੜ ਹੋਇਆ, ਮੇਲ ਹੋਇਆ। ਔਰ ਫਿਰ ਉਹਨਾਂ ਨੇ ਜੋ ਸਿਫਤ ਕੀਤੀ ਹੈ, ਮੈਂ ਤਾਂ ਉਹਦੇ ਬਾਰੇ ਆਲਰੇਡੀ ਕਹਿ ਹੀ ਦਿੱਤਾ ਜੀ। ਅਖੀਰ 'ਚ ਜਿਹੜੀ ਉਹਨਾਂ ਨੇ ਇਹ ਕਿਹਾ ਕਿ ਭਾਈ ਜਦੋਂ ਅਸੀਂ ਇੱਕ ਗੱਲ ਨੂੰ, ਇੱਕ ਰੋਗ ਨੂੰ ਪਛਾਣ ਲਈਏ, ਇੱਕ ਰਸਤੇ ਨੂੰ ਜਿਹੜਾ ਉਹ ਆਇਡੈਂਟੀਫਾਈ ਕਰ ਲਈਏ ਤੇ ਅੱਧੀ ਜੰਗ ਜਿੱਤੀ ਜਾਂਦੀ ਹੈ, ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਔਰ ਜਦੋਂ ਅਸੀਂ ਇਵਨ ਇਹ ਮੰਨ ਲਈਏ ਕਿ ਇਹ ਪ੍ਰੋਬਲਮ ਐਗਜ਼ਿਸਟ ਕਰਦੀ ਹੈ ਕੌਮੀ ਹਵਾਲੇ ਨਾਲ, ਤੇ ਹਾਫ ਦਾ ਬੈਟਲ ਇਜ਼ ਵਨ, ਅੱਧੀ ਜੰਗ ਜਿੱਤੀ ਜਾਂਦੀ ਹੈ। ਔਰ ਉਹਨਾਂ ਨੇ ਅਖੀਰ 'ਚ ਖਾਲਿਸਤਾਨ ਦੀ ਸਿਟੀਜ਼ਨਸ਼ਿਪ ਜਾਂ ਖਾਲਿਸਤਾਨ ਦੀ ਕਾਇਮੀ, ਕੌਮੀ ਘਰ, ਉਸ ਵੱਲ ਪੇਸ਼ਕਦਮੀ, ਉਸ ਦੀ ਦੁਆ ਵੀ ਕੀਤੀ ਹੈ, ਚਾਹਨਾ ਕੀਤੀ ਹੈ। ਉਸ ਦੇ ਲਈ ਜਿਹਨੂੰ ਪੋਇਟਰੀ ਦੀ ਦੁਨੀਆ 'ਚ ਆਮੀਨ ਕਹਿੰਦੇ ਨੇ, ਭਾਵੇਂ ਆਈ ਤਾਂ ਗੱਲ ਧਰਮਾਂ ਦੀ ਦੁਨੀਆ 'ਚੋਂ ਹੀ ਹੈ। ਮੈਂ ਸਮਝਦਾ ਵੀ ਉਸ ਦੇ ਲਈ ਅਸੀਂ ਸਾਰੇ ਹੀ ਹਮ ਸਫਰ ਹੈ, ਇੱਕੋ ਹੀ ਸਾਡੀ ਮੰਜ਼ਿਲ ਹੈ। ਔਰ ਉਸ ਮੰਜ਼ਿਲ ਵੱਲ ਜਦੋਂ ਅਸੀਂ ਸੱਚੇ ਭਾਵਨਾ ਦੇ ਨਾਲ, ਦਿਲਾਂ ਦੇ ਅੰਦਰ ਪ੍ਰੀਤ ਔਰ ਮਨ ਦੇ ਅੰਦਰ ਦ੍ਰਿੜਤਾ ਔਰ ਸਿਦਕ ਔਰ ਵਿਸ਼ਵਾਸ ਦੇ ਨਾਲ ਤੁਰਾਂਗੇ ਤੇ ਫਿਰ ਰਸਤੇ ਤੇ ਮੰਜ਼ਿਲ ਦੇ ਵਿੱਚ ਕੋਈ ਫਰਕ ਨਹੀਂ ਰਹਿ ਜਾਂਦਾ। ਔਰ ਇਹ ਬੇਸ਼ੱਕ ਕਿਹਾ ਤਾਂ ਕਿਸੇ ਹੋਰ ਅੰਦਾਜ਼ 'ਚ ਹੋਏਗਾ ਸ਼ੇਅਰ, ਲੇਕਿਨ ਮੈਂ ਕਈ ਵਾਰੀ ਇਸ ਨੂੰ ਖਾਲਿਸਤਾਨ ਜਾਂ ਇਸ ਪ੍ਰੇਮ ਦੀ ਦੁਨੀਆ, ਅਧਿਆਤਮ ਔਰ ਪੋਲੀਟੀਕਲ ਗੋਲ ਕਿਵੇਂ ਜਿਹੜੇ ਨੇ ਉਹ ਇੱਕੋ ਹੀ ਬਣ ਜਾਂਦੇ ਨੇ, ਜਦੋਂ ਮੈਂ ਇਸ ਨੂੰ ਦੁਹਰਾਉਂਦਾ ਕਦੇ ਜਾਂ ਪੜ੍ਹਦਾ ਕਿ ਮੰਜ਼ਿਲੋ ਛੱਡੋ ਵੀ ਪੱਲਾ, ਪੈਂਡਾ ਖੋਟਾ ਨਾ ਕਰੋ, ਪੈਰ ਦੱਸਣਗੇ ਜਦੋਂ ਉਹਦਾ ਦੁਆਰਾ ਆ ਗਿਆ ਜੀ। ਕਿ ਮੰਜ਼ਿਲ ਵੱਲ ਅਸੀਂ ਸਿੱਧਤ ਹਾਂ ਤੁਰਾਂਗੇ, ਪਰ ਸਿਰਫ ਕਿਤੇ ਮੰਜ਼ਿਲ ਦੀ ਫਿਕਰ 'ਚ ਇਹ ਨਾ ਹੋਏ ਉਹ ਚਾਅ ਪਿਆਰ ਦਾ, ਉਸ ਰਸਤੇ ਤੁਰਨ ਦਾ ਕਿਤੇ ਕਿ ਮੰਜ਼ਿਲ ਮਿਲਣੀ ਨਹੀਂ ਹੈ, ਇਸ ਕਰਕੇ ਹੀ ਅਸੀਂ ਪੈਂਡਾ ਖੋਟਾ ਕਰ ਲਈਏ। ਪੈਂਡਾ ਖੋਟਾ ਹੁੰਦਾ ਵੀ ਖਲੋ ਗਏ ਜਾਂ ਬਹਿ ਗਏ। ਮੰਜ਼ਿਲੋ ਛੱਡੋ ਵੀ ਪੱਲਾ, ਪੈਂਡਾ ਖੋਟਾ ਨਾ ਕਰੋ, ਪੈਰ ਦੱਸਣਗੇ ਜਦੋਂ ਉਹਦਾ ਦੁਆਰਾ ਆ ਗਿਆ। ਕਿ ਇਸ ਰਸਤੇ ਤੇ ਤੁਰਦੇ ਆ, ਪੈਰ ਵੀ ਉਸ ਰਸਤੇ ਵੱਲ ਨੇ, ਮੰਜ਼ਿਲ ਵੀ, ਔਰ
ਉਹ ਹਕੂਕ ਵੀ ਸਾਰੇ ਹੀ ਇਹਨਾਂ ਦੀ ਇੱਕ ਮਿਕਤ ਹੈ। ਔਰ ਇਹ ਖੇਡ ਹੀ ਪ੍ਰੇਮ ਦੇ, ਔਰ ਮੈਂ ਕਈ ਵਾਰ ਦੇਖਦਾ ਹਾਂ ਬੇਸ਼ੱਕ ਇਹਨੂੰ ਅਸੀਂ ਸਮਝਾਉਣ ਦੇ ਲਈ ਸਿਆਸਤ, ਸਮਾਜਿਕ, ਆਰਥਿਕ ਫਲਾਣੇ ਕਈ ਵੰਡਾਂ 'ਚ ਵੰਡਦੇ ਹੈ ਤਾਂ ਇਨ ਦਾ ਐਂਡ ਆਫ ਦਾ ਡੇ ਇਹ ਪਿਆਰੇ ਨੂੰ ਰਿਝਾਉਣ ਦੀ ਗੱਲ ਹੈ। ਔਰ ਇਹ ਉਸ ਪਿਆਰ ਦੇ ਸੌਦੇ ਦੇ ਵਿੱਚ, ਜਿਸ ਸੌਦੇ ਦੇ ਵਿੱਚ ਕੋਈ ਵੱਧ ਜਾਂ ਘੱਟ ਨਹੀਂ ਹੁੰਦਾ, ਇਹ ਸੌਦਾ ਹੁੰਦਾ ਹੀ ਨਹੀਂ ਅਸਲ 'ਚ। ਤੇ ਜੇ ਸੌਦਾ ਹੁੰਦਾ ਹੈ ਤੇ ਇਹ ਹੈ ਆਪਣਾ ਆਪਾ ਦੇਣਾ ਹੀ ਹੁੰਦਾ ਹੈ। ਤੇ ਫਿਰ ਸੌਦਾਗਰ ਨੇ ਦੇਖਣਾ ਹੁੰਦਾ ਹੈ ਵੀ ਉਹਨੇ ਤੁਹਾਨੂੰ ਮੰਜ਼ਿਲ ਤੱਕ ਕਿਵੇਂ ਪਹੁੰਚਾਉਣਾ ਹੈ, ਤੇ ਉਸ ਨੇ ਦੇਖਣਾ ਹੁੰਦਾ ਹੈ ਕਿ ਉਸ ਨੇ ਤੁਹਾਡੀ ਕੌਮ ਨੂੰ ਕਿਵੇਂ। ਔਰ ਮੈਂ ਕਨਕਲੂਡ ਕਰਾਂ ਇਹਨਾਂ ਗੁਰੂ ਕਲਗੀਧਰ ਪਾਤਸ਼ਾਹ ਦਾ ਜਿਹੜਾ ਇਕਰਾਰਨਾਮਾ ਹੈ ਪੰਥ ਦੇ ਨਾਲ ਕਿ ਪੰਥ ਖਾਲਸਾ ਖੇਤੀ ਮੇਰੀ, ਹਉ ਸੰਭਾਲ ਕਰੋ ਤੇ ਸਕੇਰੀ, ਇਹ ਸਾਡਾ ਫੇਥ ਅਡਿੱਗ ਰਹੇ। ਔਰ ਭੈਣ ਜੀ ਪ੍ਰੀਤ ਕੌਰ ਜੀ ਦਾ ਸ਼ੁਕਰੀਆ ਵੀ ਤੇ ਮੁਆਫੀ ਵੀ ਜੀ। ਡਾਕਟਰ ਸਾਹਿਬ ਨਾਲ ਨੇ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਬ੍ਰੇਕ ਤੋਂ ਬਾਅਦ।